क्योंकि सरकारी ਜਿਹੜੀ ਹਕੂਮਤ ਅਫਗਾਨਿਸਤਾਨ ਦੀ ਅਸ਼ਰਫ ਗਾਨੀ ਦੀ ਉਹ ਤਾਂ ਕਹਿ ਰਹੇ ਸੀ ਨਹੀਂ ਇਹ ਝੂਠਾ ਦਾਅਵਾ ਹੈ। ਉਹਨਾਂ ਨੇ ਤਾਂ ਆਲਰੇਡੀ ਦਾਅਵਾ ਕੀਤਾ ਕਿ ਭਾਈ ਅਸੀਂ 85% ਟੈਰੀਟਰੀ ਲੈ ਲਈ ਹੋਈ ਹੈ। ਸੋ ਉਹਨਾਂ ਨੇ ਈਵਨ ਇੰਡੀਅਨ ਕੌਂਸੂਲੇਟ ਦਾ ਕਬਜ਼ਾ ਵੀ ਦਿਖਾ ਦਿੱਤਾ ਕੀ ਹੈ। ਸੋ ਜ਼ਾਹਰ ਹੈ ਕਿ ਕੰਧਾਰ ਆਲਰੇਡੀ ਜਿਹੜਾ ਉਹਦੇ 'ਚ ਉਹਨਾਂ ਦਾ ਕੰਟਰੋਲ ਹੈ ਵੱਡੇ ਹਿੱਸੇ ਦੇ ਉੱਤੇ। ਜਿਹੜੀ ਗੱਲ ਪਿਛਲੇ ਦਿਨਾਂ 'ਚ ਕਾਈ ਕਿ ਵੀ ਸਭ ਤੋਂ ਵੱਡੀ ਫਿਕਰਮੰਦੀ ਦੀ ਗੱਲ, ਕਿਉਂਕਿ ਬਦਗਰਾਮ ਤਾਂ ਹਾਲਾਂ ਬਹੁਤਿਆਂ ਨੂੰ ਸੀ ਵੀ ਅਮਰੀਕਾ ਉਹ 에ਅਰਬੇਸ ਨਹੀਂ ਛੱਡੇਗਾ, ਲੇਕਿਨ ਜੇ ਕੀ ਹੈ ਅਲਟੀਮੇਟਲੀ ਤੇ ਉਹ ਕਾਬਲ ਇੰਟਰਨੈਸ਼ਨਲ 에ਅਰਪੋਰਟ ਹੈ। ਜਦੋਂ ਉੱਥੇ ਨੈਟੋ ਫੋਰਸਿਸ ਗਈਆਂ ਅਮਰੀਕਾ ਦੀ ਕਮਾਂਡ ਥੱਲੇ ਤੇ ਲਗਭਗ 6000 ਸੋਲਜਰ ਜਿਹੜੇ ਨੇ ਉਹ ਟਰਕੀ ਦੇ ਵੀ ਉੱਥੇ ਗਏ ਨਾਲ। ਇਹ ਇੱਕ ਅੰਡਰਸਟੈਂਡਿੰਗ ਸੀ ਕਿ ਵੀ ਅਮਰੀਕਾ ਨੂੰ ਕਿ ਵੀ ਅਸੀਂ ਆਪਣੀ ਫੌਜ ਉੱਥੋਂ ਕੱਢ ਲੈਣੀ ਹੈ, 31 ਅਗਸਤ ਡੈਡਲਾਈਨ ਹੈ। ਔਰ ਇਹ ਆਇਆ ਕਿ ਟਰਕੀ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਾਬਲ 에ਅਰਪੋਰਟ ਦੀ ਹਿਫਾਜ਼ਤ ਕਰੋ। ਤਾਲਿਬਾਨ ਨੇ ਜਿਹੜੀ ਸਟੇਟਮੈਂਟ ਪਿਛਲੇ ਕੱਲ ਦਿੱਤੀ, ਉਹਨਾਂ ਨੇ ਇਹ ਕਿਹਾ ਵੀ ਕੰਸੀਡਰ ਸਟੇ ਆਫ ਫੋਰਨ ਫੋਰਸਿਸ ਇਨ ਆਵਰ ਹੋਮਲੈਂਡ ਬਾਈ ਐਨੀ ਕੰਟਰੀ ਅੰਡਰ whatever pretext as occupation, the group said days after Ankara agreed with Washington to provide security for ਕਾਬਲ 에ਅਰਪੋਰਟ। ਔਰ ਟਰਕੀ ਉਹਨਾਂ ਨੇ ਕਿਹਾ ਜੇ ਉਹ ਸਮਝਦਾ ਹੈ ਕਿ ਵੀ ਉਹ ਉੱਥੇ ਆਪਣੀ ਫੌਜ ਰੱਖ ਸਕਦਾ ਹੈ। ਔਰ ਉਹਨਾਂ ਕਿਹਾ ਜੀ ਜਿਹੜਾ 20 ਫਰਵਰੀ 2020 ਨੂੰ ਐਗਰੀਮੈਂਟ ਹੋਇਆ ਅਮਰੀਕਾ ਦੇ ਨਾਲ ਉਹਦੇ ਸੀ ਕਿ ਆਲ ਆਊਟ, ਤੇ ਟਰਕੀ ਤਾਂ ਆਇਆ ਹੀ ਐਜ਼ ਏ ਅਲਾਈ ਆਫ ਨੈਟੋ ਹੈ। ਉਹਨਾਂ ਨੇ ਕਿਹਾ ਵੀ ਬਰਾਏ ਮਿਹਰਬਾਨੀ ਇੱਥੋਂ ਚਲੇ ਜਾਓ, ਅਸੀਂ ਨਹੀਂ ਚਾਹੁੰਦੇ ਕਿ ਭਾਈ ਅਸੀਂ ਕੋਈ ਟਕਰਾਅ ਦੇ ਰਸਤੇ ਤੇ ਆਈਏ। ਸਭ ਤੋਂ ਔਖੀ ਸਿਚੁਏਸ਼ਨ ਫਿਰ ਪਾਕਿਸਤਾਨ ਦੇ ਲਈ ਹੋਈ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਨੇ ਟਰਕੀ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਨਾ ਲਵੇ, ਕਿਉਂਕਿ ਤਾਲਿਬਾਨ ਕਿਸੇ ਵੀ ਮੁਲਕ ਦੀ ਫੌਜ ਨੂੰ ਅਫਗਾਨਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦੇਣਗੇ। ਸੋ ਟਰਕੀ ਨੇ ਅਜੇ ਇਸ ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਹੁਣ ਦੇਖਣਾ ਇਹ ਹੈ ਕਿ ਪਾਕਿਸਤਾਨ ਜਿਹੜਾ ਕਿ ਟਰਕੀ ਦੇ ਬਹੁਤ ਕਰੀਬ ਹੈ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ ਇਸ ਮੁੱਦੇ ਬਾਰੇ? ਦੇਖੋ, ਅੰਗਰੇਜ਼ੀ ਦਾ ਇੱਕ ਲਫ਼ਜ਼ ਫਲੂਇਡ ਹੈ। ਜਦੋਂ ਕਿਸੇ ਥਾਂ ਬਾਰੇ ਜਾਂ ਕਿਸੇ ਹਾਲਾਤ ਬਾਰੇ ਕਿਹਾ ਜਾਂਦਾ ਹੈ ਕਿ ਸਿਚੁਏਸ਼ਨ ਇਜ਼ ਵੈਰੀ ਫਲੂਇਡ, ਉਹਦਾ ਮਤਲਬ ਇਹ ਹੁੰਦਾ ਕਿ ਜਿਵੇਂ ਪਾਣੀ ਹੈ ਉਹਦਾ ਬਹਾਅ ਕਿੱਧਰ, ਤਰਲ ਪਦਾਰਥ ਨੂੰ ਫਲੂਇਡ ਕਹਿੰਦੇ ਨੇ, ਕਿ ਕਿੱਧਰ ਨੂੰ ਰੁੜ ਕੇ ਜਾ ਸਕਦੀ ਹੈ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਹਰ ਦਿਨ ਜਿਹੜਾ ਉਹ ਉਸ ਖਿੱਤੇ ਦੇ ਵਿੱਚ ਇਕੱਲਾ ਅਫਗਾਨਿਸਤਾਨ ਨਹੀਂ, ਅਫਗਾਨਿਸਤਾਨ ਦੇ ਨਾਲ ਜਿਹੜੇ 7 ਮੁਲਕ ਹੋਰ ਉਹਨੇ ਬਾਰਡਰ ਤੇ ਨੇ ਜਿੱਥੇ ਕਿ ਅਫਗਾਨਿਸਤਾਨ ਦਾ ਸਰਹੱਦ ਲੱਗਦੀ ਹੈ। ਔਰ ਤਾਲਿਬਾਨ ਨੇ, ਕਿਉਂਕਿ ਉਹ ਤਾਜ਼ਿਕਸਤਾਨ ਹੋਏ, ਉਜ਼ਬੇਕਿਸਤਾਨ ਹੋਏ ਔਰ ਈਰਾਨ ਹੋਏ, ਉਹਨਾਂ ਸਾਰਿਆਂ ਦੇ, ਚੀਨ ਹੋਏ, ਪਾਕਿਸਤਾਨ ਹੋਏ। ਪਾਕਿਸਤਾਨ ਨੇ ਤਾਂ 90% ਤਾਰ ਲਾਈ ਹੋਈ ਹੈ, ਪਰ ਫਿਰ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਉਸ ਖਿੱਤੇ ਦੇ ਵਿੱਚ ਕਾਰਵਾਈ ਹੋ ਰਹੀ ਹੈ, ਪਾਕਿਸਤਾਨ ਦੀ ਕੌਸ਼ੀਅਸ ਅਪਰੋਚ ਹੈ। ਜਿਵੇਂ ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਦੇ ਮਿਨਿਸਟਰਸ ਨੇ ਵੀ ਕਿਹਾ ਕਿ ਵੀ ਅਸੀਂ ਕੰਸਿਸਟੈਂਸੀ ਪਲਾਨ ਵੀ ਬਣਾਈ ਹੋਈ ਹੈ ਜੇ ਰੈਫਿਊਜੀ ਸਪਿਲ ਓਵਰ ਹੁੰਦਾ ਹੈ। ਹੁਣ ਉਹਨਾਂ ਨੂੰ ਅਸੀਂ ਮੇਨਲੈਂਡ 'ਚ ਨਹੀਂ ਜਾਣ ਦੇਣਾ, ਇੱਥੇ ਹੀ ਵੀ ਵਿਲ ਮੈਨੇਜ। ਔਰ ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਅਫਗਾਨਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਨੇ ਕੀ ਕਰਨਾ ਹੈ। ਵੀ ਅਸੀਂ ਤਾਂ ਫੈਸਿਲੀਟੇਟਰ ਸੀ ਜਿਹੜੇ ਪੀਸ ਟ੍ਰੀਟੀ ਦੇ, ਕੋਈ ਗਰੰਟਰ ਨਹੀਂ ਹੈ। ਬੜੀ ਜਿਹੜੀ ਹੈ ਬੈਲੈਂਸਡ ਅਪਰੋਚ। ਔਰ ਇੰਡੀਆ ਆਪਣਾ ਜਿਹੜਾ ਉਹਨੇ ਉਹ ਸ਼ੁਰੂ ਕੀਤੀ ਹੋਈ ਹੈ ਗੇਮ, ਕਿਉਂਕਿ ਉਹ ਗੱਲਬਾਤ 'ਚੋਂ ਵੀ ਬਾਹਰ ਹੋਏ। ਹੁਣ ਉਹਨਾਂ ਨੂੰ ਲੱਗਦਾ ਵੀ ਉਹ ਤਾਂ $3-4 ਬਿਲੀਅਨ ਦੀ ਉਹਨਾਂ ਦੀ ਇਨਵੈਸਟਮੈਂਟ ਔਰ ਉਹਨਾਂ ਦੇ ਜਿਹੜੇ ਉਹਨਾਂ ਨੇ ਕੌਂਸੂਲੇਟ ਡਜ਼ਨਸ ਆਫ ਦੈਮ ਜਿਹੜੇ ਸਿਰਫ ਸਪਾਈ ਸੈਂਟਰ ਸੀ ਜਸੂਸੀ ਦੇ, ਉਹ ਇੱਕ ਤੋਂ ਬਾਅਦ ਇੱਕ ਬੰਦ ਹੋਇਆ। ਕੰਧਾਰ ਤੋਂ ਦੌੜੇ ਔਰ ਇੱਕ ਵੀਡੀਓ ਸਰਕੂਲੇਟ ਕਰ ਰਹੀ ਹੈ ਜਿਹਦੇ 'ਚ ਕਿ ਤਾਲਿਬਾਨ ਉਹਨਾਂ ਦੇ ਕੌਂਸੂਲੇਟ ਦੇ ਅੰਦਰ ਬੜੇ ਚੀਜ਼ਾਂ ਦਿਖਾ ਰਹੇ ਨੇ, ਕਿਉਂਕਿ ਸਰਕਾਰੀ ਜਿਹੜੀ ਹਕੂਮਤ ਅਫਗਾਨਿਸਤਾਨ ਦੀ ਅਸ਼ਰਫ ਗਾਨੀ ਦੀ ਉਹ ਤਾਂ ਕਹਿ ਰਹੇ ਸੀ ਨਹੀਂ ਇਹ ਝੂਠਾ ਦਾਅਵਾ ਹੈ। ਉਹਨਾਂ ਨੇ ਤਾਂ ਆਲਰੇਡੀ ਦਾਅਵਾ ਕੀਤਾ ਕਿ ਭਾਈ ਅਸੀਂ 85% ਟੈਰੀਟਰੀ ਲੈ ਲਈ ਹੋਈ ਹੈ। ਸੋ ਉਹਨਾਂ ਨੇ ਈਵਨ ਇੰਡੀਅਨ ਕੌਂਸੂਲੇਟ ਦਾ ਕਬਜ਼ਾ ਵੀ ਦਿਖਾ ਦਿੱਤਾ ਕੀ ਹੈ। ਸੋ ਜ਼ਾਹਰ ਹੈ ਕਿ ਕੰਧਾਰ ਆਲਰੇਡੀ ਜਿਹੜਾ ਉਹਦੇ 'ਚ ਉਹਨਾਂ ਦਾ ਕੰਟਰੋਲ ਹੈ ਵੱਡੇ ਹਿੱਸੇ ਦੇ ਉੱਤੇ। ਹੁਣ ਇਸ ਸਾਰੇ ਦੇ ਚੱਲਦਿਆਂ ਗੱਲਬਾਤ ਉਹ ਜਿਹੜੀ ਹੈ 2 ਥਾਂ 'ਤੇ ਚੱਲ ਰਹੀ ਹੈ। ਤਾਸ਼ਖੰਦ 'ਚ ਵੀ ਹੋਣੀ ਹੈ, ਦੁਸ਼ਿਆਂਡੇ ਕਿ ਕੀ ਹੈਗਾ ਸ਼ਹਿਰ, ਉੱਥੇ ਵੀ ਹੈ। ਈਰਾਨ ਵੀ ਵਿੱਚ ਇਨਵੋਲਵ ਹੈ। ਅਮਰੀਕਾ ਨੇ ਆਲਰੇਡੀ ਜਿਹੜਾ ਕਾਫੀ ਉਹਨਾਂ ਨੇ ਕਲੇਮ ਕਿਹਾ ਵੀ 90% ਅਸੀਂ ਵਿਦਡਰਾ ਕਰ ਲਿਆ। ਇਹ ਵੀ ਅਸੀਂ ਦੱਸਿਆ ਕਿ ਕਿਵੇਂ ਉਹਨਾਂ ਦੀਆਂ ਚੀਜ਼ਾਂ ਜੋ ਛੱਡ ਆਇਆ ਉਹ ਆਕਸ਼ਨ ਹੋ ਰਹੀਆਂ।
ਅੱਛਾ ਹੁਣ ਜਿਹੜੀ ਗੱਲ ਪਿਛਲੇ ਦਿਨਾਂ ਚ ਕਾਈ ਕਿ ਵੀ ਸਭ ਤੋਂ ਵੱਡੀ ਫਿਕਰਮੰਦੀ ਦੀ ਗੱਲ, ਕਿਉਂਕਿ ਬਦਗਰਾਮ ਤਾਂ ਹਾਲਾਂ ਬਹੁਤਿਆਂ ਨੂੰ ਸੀ ਵੀ ਅਮਰੀਕਾ ਉਹ 에ਅਰਬੇਸ ਨਹੀਂ ਛੱਡੇਗਾ, ਲੇਕਿਨ ਜੇ ਕੀ ਹੈ ਅਲਟੀਮੇਟਲੀ ਤੇ ਉਹ ਕਾਬਲ ਇੰਟਰਨੈਸ਼ਨਲ 에ਅਰਪੋਰਟ ਹੈ ਔਰ ਇਹਦੇ ਚ ਹਾਮਦ ਕਰਜ਼ਾਈ ਦੇ ਨਾਂ ਤੇ ਰੱਖਿਆ ਹੋਇਆ ਹੈ। ਲੇਕਿਨ ਉਹਦੇ ਨਾਲ ਹੀ ਜੇ ਅਫਗਾਨਿਸਤਾਨ ਇੱਕ ਵੱਡਾ ਮੁਲਕ ਹੈ ਏਰੀਆ ਵਾਈਜ਼ ਵੀ, ਔਰ ਜੇ ਉੱਥੇ ਸਪਲਾਈਜ਼ ਪਹੁੰਚਾਉਣੀਆਂ ਜਾਂ ਅਜੇ ਜਿਹੜੇ ਲੋਕ ਉੱਥੇ ਉਹਨਾਂ ਦੇ ਨੇ ਉਹਨਾਂ ਨੂੰ ਵੀ ਕੱਢਣਾ ਹੈ ਔਰ ਕੱਲ ਨੂੰ ਜਿਹੜੀ ਹਕੂਮਤ ਉੱਥੇ ਰੱਖੀ ਹੈ ਉਹਨਾਂ ਦੀ ਵੀ ਮਦਦ ਕਰਨੀ ਹੈ, ਤੇ ਫਿਰ ਜਹਾਜ਼ਾਂ ਦਾ ਆਉਣਾ ਜਾਣਾ ਬਣਿਆ ਰਹੇ। ਬਿਲਕੁਲ ਹੁਣ ਉਹਦੇ ਲਈ ਜਿਹੜੀ ਇੱਕ ਇਹ ਮੀਡੀਆ 'ਚ ਵੀ ਆਇਆ ਇੱਕ ਅੰਡਰਸਟੈਂਡਿੰਗ ਸੀ ਕਿ ਆਲਰੇਡੀ ਜਦੋਂ ਉੱਥੇ ਨੈਟੋ ਫੋਰਸਿਸ ਗਈਆਂ ਅਮਰੀਕਾ ਦੀ ਕਮਾਂਡ ਥੱਲੇ, ਤੇ ਲਗਭਗ 6000 ਸੋਲਜਰ ਜਿਹੜੇ ਨੇ ਉਹ ਟਰਕੀ ਦੇ ਵੀ ਉੱਥੇ ਗਏ ਨਾਲ। ਔਰ ਕਿਉਂਕਿ ਬੇਸ਼ੱਕ ਫਾਰਮਲੀ ਉਹਨੂੰ ਯੂਰਪੀਅਨ ਯੂਨੀਅਨ ਦੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਹੋਇਆ ਟਰਕੀ ਨੂੰ, ਲੇਕਿਨ ਨੈਟੋ ਐਲਾਈ ਹੈ ਔਰ ਹਰ ਥਾਂ ਜਿਹੜਾ ਉਸ ਨੂੰ ਉਹਨੇ ਆਪਣੀ ਫੌਜ ਵੀ ਭੇਜੀ ਹੈ। ਹੁਣ ਇਹ ਇੱਕ ਅੰਡਰਸਟੈਂਡਿੰਗ ਸੀ ਕਿ ਵੀ ਅਮਰੀਕਾ ਨੂੰ ਕਿ ਵੀ ਅਸੀਂ ਆਪਣੀ ਫੌਜ ਉੱਥੋਂ ਕੱਢ ਲੈਣੀ ਹੈ, 31 ਅਗਸਤ ਡੈਡਲਾਈਨ ਹੈ। ਔਰ ਇਹ ਆਇਆ ਕਿ ਟਰਕੀ ਨੂੰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਕਾਬਲ 에ਅਰਪੋਰਟ ਦੀ ਹਿਫਾਜ਼ਤ ਕਰੋ, ਔਰ ਇਹ ਸੀ ਕਿ ਉਹਨਾਂ ਨੇ ਇਸ ਗੱਲ ਦੇ ਨਾਲ ਸਹਿਮਤੀ ਹੋਈ ਕਿਉਂਕਿ ਟਰਕੀ ਅਮਰੀਕਾ ਦਾ ਐਲਾਈ ਰਿਹਾ ਲੰਬਾ ਵਕਤ, ਉਹ ਵਿਗਾੜਨਾ ਵੀ ਨਹੀਂ ਚਾਹੁੰਦਾ ਔਰ ਟਰਕੀ ਦੇ ਆਪਣੇ ਇੰਟਰਸਟ ਵੀ ਉਸ ਖਿੱਤੇ 'ਚ ਉਹਨਾਂ ਦਾ ਐਂਬੀਸ਼ਨ ਵੀ ਵਧਿਆ ਹੋਇਆ। ਹੁਣ ਇਹ ਕਿਉਂਕਿ 2-3 ਦਿਨ ਪਹਿਲਾਂ ਦੀ ਗੱਲ ਹੈ ਔਰ ਇਹ ਆ ਗਿਆ ਕਿ ਜੀ ਕਾਬਲ 에ਅਰਪੋਰਟ ਦੀ ਸਿਕਿਉਰਿਟੀ ਟਰਕੀ ਕਰੇਗਾ, ਪਰ ਤਾਲਿਬਾਨ ਨੇ ਜਿਹੜੀ ਸਟੇਟਮੈਂਟ ਪਿਛਲੇ ਕੱਲ ਦਿੱਤੀ ਹੈ ਔਰ ਅੱਜ ਬਹੁਤ ਸਾਰੇ ਮੀਡੀਆ ਜੋ ਡਿਸਕਸ ਹੋ ਰਹੀ ਹੈ, ਉਹਨਾਂ ਨੇ ਇਹ ਕਿਹਾ we consider stay of foreign forces in our homeland by any country under whatever pretext as occupation, the group said days after Ankara agreed with Washington to provide security for Kabul airport। ਉਹਨਾਂ ਨੇ ਕਿਹਾ ਵੀ ਠੀਕ ਹੈ ਤੁਸੀਂ ਭਾਵੇਂ ਸਾਡੇ ਮੁਸਲਮਾਨ ਭਰਾ ਹੋ, ਔਰ ਉਹਦੀ ਜਦੋਂ ਮੈਂ ਡੀਟੇਲ ਸਟੇਟਮੈਂਟ ਦੇਖੀ ਉਹਨਾਂ ਨੇ ਕਿਹਾ ਜੀ ਇੰਨਾ 2001 ਦੇ ਵਿੱਚ ਇੰਨੇ ਜਿਹੜੇ ਮਜ਼ਹਬੀ ਪੇਸ਼ਵਾ ਨੇ ਉਹਨਾਂ ਨੇ ਫਤਵਾ ਦਿੱਤਾ ਸੀ ਜਿਹਾਦ ਦਾ ਕਿ ਹਰ ਫੋਰਨਰ ਨੂੰ ਇੱਥੋਂ ਕੱਢੋ, ਜਿਹੜਾ ਵੀ ਹੈ ਸਾਡਾ ਵਤਨ ਹੈ ਔਰ ਅਸੀਂ ਉਹਦੇ ਥੱਲੇ ਲੜੇ ਹਾਂ। ਹੁਣ ਇਹ ਮੁਲਕ ਦੇ ਵਿੱਚ ਕਿੱਥੇ ਕੀ ਕਰਨਾ ਇਹਦਾ ਫੈਸਲਾ ਅਸੀਂ ਕਰਨਾ। ਔਰ ਟਰਕੀ ਉਹਨਾਂ ਨੇ ਕਿਹਾ ਜੇ ਉਹ ਸਮਝਦਾ ਹੈ ਕਿ ਵੀ ਉਹ ਉੱਥੇ ਆਪਣੀ ਫੌਜ ਰੱਖ ਸਕਦਾ ਹੈ, ਔਰ ਉਹਨਾਂ ਕਿਹਾ ਜੀ ਜਿਹੜਾ 20 ਫਰਵਰੀ 2020 ਨੂੰ ਐਗਰੀਮੈਂਟ ਹੋਇਆ ਅਮਰੀਕਾ ਦੇ ਨਾਲ ਉਹਦੇ ਸੀ ਕਿ ਆਲ ਆਊਟ, ਤੇ ਟਰਕੀ ਤਾਂ ਆਇਆ ਹੀ ਐਜ਼ ਏ ਅਲਾਈ ਆਫ ਨੈਟੋ ਹੈ। ਸੋ ਉਹਨਾਂ ਨੇ ਕਿਹਾ ਵੀ ਬਰਾਏ ਮਿਹਰਬਾਨੀ ਇੱਥੋਂ ਚਲੇ ਜਾਓ, ਅਸੀਂ ਨਹੀਂ ਚਾਹੁੰਦੇ ਕਿ ਭਾਈ ਅਸੀਂ ਕੋਈ ਟਕਰਾਅ ਦੇ ਰਸਤੇ ਤੇ ਆਈਏ। ਹੁਣ ਅਜੇ ਤੱਕ ਹਾਲਾਂਕਿ ਟਰਕੀ ਨੇ ਇਹਦੇ ਤੇ ਰਿਸਪੌਂਡ ਨਹੀਂ ਕੀਤਾ, ਪਰ ਇਹ ਇੱਕ ਵੱਡਾ ਕ੍ਰਾਈਸਿਸ ਵੀ ਬਣ ਸਕਦਾ ਹੈ। ਔਰ ਕ੍ਰਾਈਸਿਸ ਚਲੋ ਟਰਕੀ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਹੈ, ਪਰ ਇਨ ਕੇਸ ਟਰਕੀ ਡਿਸਾਈਡ ਕਰਦਾ ਹੈ ਕਿ ਵੀ ਨਹੀਂ, ਔਰ ਜੇ ਅਮਰੀਕਾ ਦੇ ਨਾਲ ਆਲਰੇਡੀ ਕੋਈ ਐਗਰੀਮੈਂਟ ਵੀ ਹੈ ਜਾਂ ਟਰਕੀ ਨੂੰ ਵੀ ਇਹ ਲੱਗਦਾ ਹੈ ਕਿ ਫਿਰ ਇਹ ਟਕਰਾਅ ਦਾ ਰਸਤਾ, ਸਭ ਤੋਂ ਔਖੀ ਸਿਚੁਏਸ਼ਨ ਫਿਰ ਪਾਕਿਸਤਾਨ ਦੇ ਲਈ ਹੋਏਗੀ। ਜਦੋਂ ਅਸੀਂ ਇਹ ਕਿਹਾ ਵੀ ਕੀ ਪਾਕਿਸਤਾਨ ਇਸ ਮੈਸ 'ਚ ਡਰੈਗ ਹੋ ਸਕਦਾ, ਕਿਉਂਕਿ ਇਸ ਵੇਲੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੀ ਟਰਕੀ ਔਰ ਪਾਕਿਸਤਾਨ ਬਹੁਤ ਕਰੀਬ ਨੇ। ਹਾਲਾਂ ਹਿਸਟੋਰੀਕਲੀ ਵੀ ਕਰੀਬ ਰਹੇ, ਲੇਕਿਨ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਔਰ ਹੁਣ ਟਰਕਿਸ਼ ਡਰਾਮੇ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਵੱਡੇ ਰੈਵਨਿਊ ਅਰਨਰ ਵੀ ਬਣੇ, ਔਰ ਜਿਹੜਾ ਬਹੁਤ ਸਾਰਾ ਈਵਨ ਟੂਰਿਸਟ ਇਹਦੇ ਬਾਵਜੂਦ ਕੋਵਿਡ-19 ਪਾਬੰਦੀਆਂ ਨੇ, ਔਰ ਦੂਸਰਾ ਕਸ਼ਮੀਰ ਦੇ ਮੁੱਦੇ ਤੇ ਟਰਕੀ ਜਿਹੜਾ ਉਹ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਖਲੋਤਾ। ਪਾਕਿਸਤਾਨ ਜਿਹੜੇ ਟਰਕਿਸ਼ ਪ੍ਰੈਜ਼ੀਡੈਂਟ ਆਏ, ਰੈੱਡ ਕਾਰਪੇਟ ਵੈਲਕਮ, ਇਮਰਾਨ ਖਾਨ ਉਵੇਂ ਹੀ ਉੱਥੇ ਪਪੂਲਰ ਹੈ। ਹੁਣ ਕਿਉਂਕਿ ਇਹ ਕਿਹਾ ਜਾਂਦਾ ਹੈ ਔਰ ਇਹ ਸ਼ਾਇਦ ਗੱਲ ਸਾਰੀ ਗਲਤ ਨਹੀਂ ਹੈ ਕਿ ਤਾਲਿਬਾਨ ਦੇ ਉੱਤੇ ਜ਼ਾਹਰ ਹੈ ਪਾਕਿਸਤਾਨ ਦਾ ਇਨਫਲੂਐਂਸ ਹੈ, ਤਾਂ ਹੀ ਉਹਨਾਂ ਨੂੰ ਨੈਗੋਸ਼ੀਏਟਰ ਜਿਹੜੇ ਵੀ ਬਣੇ, ਜੇ ਉਹਨਾਂ ਨੂੰ ਫੈਸਿਲੀਟੇਟਰ ਵੀ ਬਣੇ। ਹੁਣ ਜੇ ਇਸ ਹਾਲਤ ਪੈਦਾ ਹੁੰਦੀ ਹੈ ਕਿ ਟਰਕੀ ਸਿਕਿਉਰਿਟੀ ਦੇ ਉੱਤੇ ਆ ਜਾਂਦਾ 에ਅਰਪੋਰਟ ਦੀ, ਤੇ ਤਾਲਿਬਾਨ ਜਿਹੜੇ ਜੇ ਟਰਕੀ ਦੇ ਖਿਲਾਫ ਜਿਹੜਾ ਭੁਗਤਦੇ ਨੇ, ਤੇ ਪਾਕਿਸਤਾਨ ਕਿੱਧਰ ਨੂੰ ਜਾਏਗਾ? ਉਹਦੇ ਲਈ ਔਖੀ ਹੋਏਗੀ ਸਾਰੀ ਖੇਡ ਕਿ ਇਹਨੂੰ ਕਿਵੇਂ ਹੈਂਡਲ ਕਰਨਾ ਹੈ, ਕਿਉਂਕਿ ਇੰਨੇ ਕਲਾਕਾਰ ਇਸ ਵੇਲੇ ਉੱਥੇ ਕਲਾਕਾਰ ਵੀ ਔਰ ਸਪੋਇਲਰ ਵੀ ਲੱਗੇ ਹੋਏ ਨੇ। ਹੁਣ ਇੱਕ ਪਾਸੇ ਇਹ ਦੂਜੇ ਪਾਸੇ ਰਸ਼ੀਆ ਨੇ ਵਾਰਨਿੰਗ ਦਿੱਤੀ ਹੈ ਅਮਰੀਕਾ ਨੂੰ, ਕਿਉਂਕਿ ਅਮਰੀਕਾ ਦੇ ਆਲਰੇਡੀ ਤਾਜ਼ਿਕਸਤਾਨ ਦੇ ਵਿੱਚ ਉਹਦੇ ਬੇਸ ਨੇ, ਔਰ ਈਵਨ ਇੰਡੀਆ ਦੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਹੁਣ ਨਿਕਲ ਰਹੀਆਂ ਕਿ ਸਾਇਲੈਂਟਲੀ
ਜਦੋਂ ਤੁਸੀਂ ਇਹ ਦੇਖਦੇ ਹੋ ਕਿ ਵੀ ਸਾਰੇ ਕ੍ਰਾਈਸਿਸ ਹੁੰਦਾ ਹੈ, ਕੌਣ ਕਿੱਥੇ ਕੀ ਫਾਇਦਾ ਲੈਂਦਾ ਹੈ। ਔਰ ਜਦੋਂ ਇਹ ਤਕਰਾਰ ਚੱਲ ਰਿਹਾ ਸੀ ਭਾਰਤ ਨੇ ਤਾਜ਼ਿਕਸਤਾਨ ਦੇ ਨਾਲ, ਕਿਉਂਕਿ ਤਾਜ਼ਿਕਸਤਾਨ ਦੇ ਉੱਤੇ ਰਸ਼ੀਅਨ ਇਨਫਲੂਐਂਸ ਹੈ, ਜੀ ਗਰੀਬ ਮੁਲਕ ਹੈ, ਲੈਂਡ ਲੌਕਡ ਹੈ, ਕੋਈ ਹੋਰ ਪਾਸਾ ਨਹੀਂ ਹੈ ਉਹਦੇ ਕੋਲ, ਪਾਣੀ ਪੂਣੀ ਤਾਂ ਹੈ, ਉਹ ਦਰਿਆ ਵਗਦੇ ਨੇ, ਦੂਜੇ ਟੂਰਿਜ਼ਮ ਦੇ ਲਈ ਲੋਕ ਹੁਣ ਜਾਣ ਜੂਣ ਲੱਗੇ ਸੀ। ਲੇਕਿਨ ਰਸ਼ੀਆ ਦਾ ਬੇਸ ਹੈ, ਮਤਲਬ ਰਸ਼ੀਆ ਦਾ ਆਪਣਾ ਇਨਫਲੂਐਂਸ ਹੈ ਉਸ ਦੇ ਉੱਤੇ, ਅਮਰੀਕਾ ਦਾ ਆਪਣਾ ਇਨਫਲੂਐਂਸ ਹੈ, ਇੰਡੀਆ ਦਾ ਜਿਹੜਾ ਹੈ, ਇੰਡੀਆ ਨੇ 2 ਬੇਸ ਜਿਹੜੇ ਨੇ ਉੱਥੇ ਬਣਾਏ ਹੋਏ ਨੇ। ਸੋ ਅੰਦਰ ਕੀ ਚੱਲ ਰਿਹਾ ਹੈ, ਕਿਹਦਾ ਘਾੜਾ ਮਾੜਾ ਕਿੱਧਰ ਹੈ, ਕੋਈ ਪਤਾ ਨਹੀਂ ਲੱਗ ਰਿਹਾ। ਲੇਕਿਨ ਰਸ਼ੀਆ ਨੇ ਅਮਰੀਕਾ ਨੂੰ ਇਹ ਵਾਰਨਿੰਗ ਦਿੱਤੀ ਹੈ ਕਿ ਬਈ ਇਹ ਤੁਸੀਂ ਮਤ ਸੋਚੋ ਕਿ ਵੀ ਤੁਸੀਂ ਤਾਜ਼ਿਕਸਤਾਨ ਜਾਂ ਕਿਸੇ ਹੋਰ ਸੈਂਟਰਲ ਏਸ਼ੀਅਨ ਮੁਲਕ ਦੇ ਵਿੱਚ ਤੁਹਾਡੇ ਬੇਸਿਸ ਨੂੰ ਅਸੀਂ ਟੋਲਰੇਟ ਨਹੀਂ ਕਰਾਂਗੇ। ਚਲੋ ਉਹ ਤਾਂ ਜਿਹੜੀ ਵੱਡੀ ਗੇਮ ਇਹਨਾਂ ਦੀ ਚੱਲ ਹੀ ਰਹੀ ਹੈ, ਰਸ਼ੀਆ ਚਾਈਨਾ ਇੱਕ ਪਾਸੇ, ਅਮਰੀਕਾ ਇੱਕ ਪਾਸੇ, ਪਰ ਇਹ ਇੱਕ ਖਤਰਨਾਕ ਪਾਕਿਸਤਾਨ ਦੇ ਲਈ ਜਿਹੜਾ ਹੈ, ਇਹਨੂੰ ਡਿਲੇਮਾ ਹੀ ਨਹੀਂ, ਪਾਕਿਸਤਾਨ ਦੇ ਲਈ ਇਹ ਸੀਰੀਅਸ ਕ੍ਰਾਈਸਿਸ ਹੋ ਸਕਦਾ ਹੈ ਜੇ ਟਰਕੀ ਜਿਹੜਾ ਹੈ ਉਹ ਇਸ ਗੱਲ ਤੇ ਖਲੋ ਜਾਂਦਾ ਹੈ ਕਿ ਵੀ ਨਹੀਂ ਅਸੀਂ ਤਾਂ ਕਮਿਟਮੈਂਟ ਦਿੱਤੀ ਹੈ ਔਰ ਅਸੀਂ ਉਹਨੂੰ ਡਿਫੈਂਡ ਕਰਾਂਗੇ। ਔਰ ਅਮਰੀਕਾ ਲਈ ਵੀ ਇਹ ਪ੍ਰੋਬਲਮੈਟਿਕ ਹੋਏਗਾ ਕਿ ਜੇ ਟਰਕੀ ਨਾ ਵੀ ਕਰ ਦਿੰਦਾ ਹੈ ਤੇ ਫਿਰ ਮਤਲਬ ਇਹ ਹੈ ਵੀ ਉੱਥੇ ਕੋਈ ਵੀ ਤਾਕਤ ਉਹਨੂੰ ਫੁੱਲੀ ਤਾਲਿਬਾਨ ਦੇ ਕੰਟਰੋਲ 'ਚ ਜਾਣ ਤੋਂ ਨਹੀਂ ਬਚਾ ਸਕਦੀ। ਔਰ ਅਨਫੋਰਚੂਨੇਟਲੀ ਕੁਛ ਇਸ ਕਿਸਮ ਦੀਆਂ ਵੀਡੀਓਜ਼ ਵੀ ਸਰਕੂਲੇਟ ਹੋ ਰਹੀਆਂ ਕਿ ਜਿਹੜੇ ਈਵਨ ਕੁਛ ਅਫਗਾਨ ਸੋਲਜਰ ਜਿਨ੍ਹਾਂ ਚੋਂ ਕੁਛ ਨੂੰ ਅਮਰੀਕਾ ਨੇ ਟ੍ਰੇਨਡ ਕੀਤਾ, ਜਿਨ੍ਹਾਂ ਨੇ ਸਰੈਂਡਰ ਕੀਤਾ, ਉਹਨਾਂ ਨੂੰ ਉਹ ਮਾਰ ਰਹੇ ਨੇ ਪੁਆਇੰਟ ਬਲੈਂਕ ਰੇਂਜ ਤੇ, ਕਿਸੇ ਦੇ ਉਹ ਜਿਹੜੇ ਨੇ ਉਹ ਹੈਡ ਚੌਪ ਆਫ ਹੋ ਰਹੇ ਨੇ। ਔਰ ਈਵਨ ਕੁਛ ਨੂੰ ਪਾਇਲਟਸ ਜਿਹੜੇ ਫੜ ਕੇ ਕਿ ਜੀ ਇਹਨਾਂ ਨੇ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ। ਸੋ ਹੁਣ ਜਦੋਂ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਵੀ ਠੀਕ ਹੈ, ਜਿਹੜੇ ਡਿਪਲੋਮੈਟਿਕ ਲੈਵਲ ਦੇ ਉੱਤੇ ਉਹਨਾਂ ਦੇ ਲੋਕ ਬੈਠੇ ਹੋਏ ਨੇ, ਕੋਈ ਮਾਸਕੋ 'ਚ ਗੱਲ ਕਰ ਰਿਹਾ, ਕੋਈ ਤਾਸ਼ਕੰਦ 'ਚ ਕਰੇਗਾ, ਦੋਹਾ 'ਚ ਕੀਤਾ, ਕੋਈ ਜ਼ਰੂਰੀ ਨਹੀਂ ਹੈ ਇਹ ਕੋਈ ਚੇਨ ਆਫ ਕਮਾਂਡ ਵਾਲੀ ਆਰਮੀ ਨਹੀਂ ਹੈ। ਈਵਨ ਜਿੱਥੇ ਚੇਨ ਆਫ ਕਮਾਂਡ ਆਰਮੀ ਹੁੰਦੀ ਹੈ ਉੱਥੇ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਹ ਪਾਗਲ ਹੋ ਜਾਂਦੇ ਨੇ। ਇੱਥੇ ਤਾਂ ਹਰ ਕੋਈ ਲੀਡਰ ਹੈ, ਲੋਕਲ ਕਮਾਂਡਰ ਦੇ ਮਨ 'ਚ ਕੀ ਆਇਆ ਉਹਨੇ ਕਿਹਾ ਵੀ ਉਡਾ ਦਿਓ ਸਾਰੇ ਹੀ। ਸੋ ਇਸ ਸਾਰੇ ਦੇ ਚਲਦੇ ਆ ਅਨਫੋਰਚੂਨੇਟਲੀ ਜੋ ਨਜ਼ਰ ਆ ਰਿਹਾ ਹੈ, ਜਿੰਨੀ ਇੱਕ ਕੰਪਲੈਕਸ਼ਨ ਇਸ ਸਾਰੇ 'ਚ ਹੁੰਦੀ ਜਾ ਰਹੀ ਹੈ, ਇਸ ਸਾਰੀ ਫਲੂਇਡ ਸਿਚੁਏਸ਼ਨ 'ਚ ਕਿ ਬਹੁਤ ਜ਼ਿਆਦਾ ਖੂਨ ਖਰਾਬਾ ਹੋਣ ਵਾਲੀ ਸਥਿਤੀ ਵੱਧ ਰਹੀ ਹੈ। ਔਰ ਪਾਕਿਸਤਾਨ ਵੀ ਜੇ ਟਰਕੀ ਵਾਲਾ ਹੀ ਜਿਹੜਾ ਇੱਕ ਕਨਫਲਿਕਟ ਪੁਆਇੰਟ ਬਣ ਜਾਂਦਾ ਹੈ ਤਾਂ ਇਹ ਪਾਕਿਸਤਾਨ ਦੇ ਲਈ ਵੀ ਕਾਫੀ ਵੱਡੀ ਸਮੱਸਿਆ ਬਣ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।